ਔਖੇ ਵੇਲੇ ਜਿਹੜੇ ਨਾ ਮੈਨੂੰ ਅਜੇ ਤੱਕ ਨਹੀਂ ਭੁੱਲਦੇ, ਅਜੇ ਤੱਕ ਨਹੀਂ ਮੈਨੂੰ ਭੁੱਲਦੇ। ਨਾ ਭਰਾ ਰਿਹਾ ਨਾ ਮੇਰੀ ਇੱਕ ਭੈਣ ਰਹੀ, ਆ ਮੈਂ ਇੱਕ ਜਾਨ ਮੇਰੀ ਤੁਰੀ ਫਿਰਦੀ ਆ। ਅੱਲਾ ਸੋਹਣਾ ਤੁਹਾਨੂੰ ਸਿਹਤ ਦੇ, ਤੰਦਰੁਸਤੀ ਦੇ ਤੇ ਜ਼ਿੰਦਗੀ ਫਿਰ ਮਾਂ ਜੀ ਜਿੰਨੀ ਰੱਬ ਸੋਹਣੇ ਨੇ ਲਿਖੀ ਆ। ਬਸ ਅਸੀਂ ਏਦਾਂ ਜਾੜਿਆਂ ਦੇ ਵਿੱਚ ਪਤਾ ਆਏ ਹੈਗੇ, ਮੁਸੀਬਤਾਂ ਚੱਲੀਆਂ, ਬਡਾਂਗੇ ਦੇਖੇ, ਵੱਡੇ ਪੈ ਦੇਖੇ, ਵੜਦੇ ਦੇਖੇ, ਬੱਚੇ ਜਿਹੜੇ ਸੀ ਉਹ ਏਦਾਂ ਤਲਵਾਰਾਂ ਦੇ ਮਾਂ ਦੇ ਪੇਟ ਚੋਂ ਕੱਢ ਕੇ ਏਦਾਂ ਟੰਗੇ ਤਲਵਾਰਾਂ ਦੇ ਦੇਖੇ। ਬੜੇ ਸਦਮੇ ਦੇਖੇ, ਥੋੜੇ ਵੀ ਨਹੀਂ ਸੀ ਦੇਖੇ। ਅੱਲਾ ਦਾ ਸ਼ੁਕਰ ਹੈ ਸਾਨੂੰ ਅੱਲਾ ਮੀਆਂ ਨੇ ਨਾ ਖੁੱਲਾ ਮੂੰਹ ਮੇਰੇ ਬਹਿਨੋਈ ਨੇ ਆਂਦਾ। ਮੈਂ ਤੈਨੂੰ ਦੱਸਾਂ ਸੀ ਇਹਨਾਂ ਦਾ ਦੇ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਫੜ ਕੇ ਤੇ ਤਲਵਾਰਾਂ ਤੇ ਏਦਾਂ ਟੰਗ ਦਿੰਦੇ। ਹਾਂਜੀ, ਪੇੜ ਚੋਂ ਮਾਂ ਦੇ ਕੱਢ ਕੇ ਟੰਗ ਲੈਂਦੇ ਸੀ। ਛੋਟੇ ਛੋਟਿਆਂ ਨੂੰ ਗਲਾਂ ਲਾ ਕੇ ਧੌਣਾ ਪਰਾਂ ਫੇਰ ਦੇਣੀਆਂ। ਅਸਲਾਮ ਅਲੈਕੁਮ ਮਾਂ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਆ ਤੁਹਾਡਾ? ਠੀਕ ਹੈ ਜੀ, ਤੁਸੀਂ ਆਪ ਦਾ ਸੁਣਾਓ ਹਾਲ ਚਾਲ? ਅੱਲਾ ਦਾ ਸ਼ੁਕਰ ਆ। ਥੋੜਾ ਜਿਹਾ ਉੱਚੀ ਬੋਲਿਓ ਜੇ। ਨਾਂ ਕੀ ਤੁਹਾਡਾ? ਨਾ ਮੇਰਾ ਹਮੀਦਾ ਬੀਬੀ। ਹਮੀਦਾ ਬੀਬੀ? ਹਾਂਜੀ। ਅੱਛਾ, ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਉਹਨਾਂ ਦਾ ਨਾਮ ਸੀ ਸੰਧੀ। ਸੰਧੀ? ਹਾਂ। ਅੱਛਾ, ਤੇ ਜਦੋਂ 47 ਦੀ ਵੰਡ ਪਈ ਆ, ਹਾਂਜੀ, ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ? 8 ਸਾਲ ਸੀ। 8 ਸਾਲ? ਹਾਂਜੀ। ਅੱਛਾ, ਹੁਣ ਤੇ 80 ਤੋਂ ਉੱਤੇ ਮਤਲਬ ਹੋ ਗਈ ਉਮਰ ਹੈ? ਹਾਂਜੀ, ਪਤਾ ਨਹੀਂ ਹੁਣ। ਹਾਂ, 80 ਤੋਂ ਉੱਤੇ ਹੋ ਗਈ ਆ ਨਾ ਹੁਣ ਫਿਰ ਮਾਸ਼ਾਅੱਲਾ। ਤੇ ਉਦੋਂ ਤੁਹਾਡੀ ਉਮਰ 8 ਸਾਲ ਸੀ ਤੇ ਰਹਿੰਦੇ ਕਿੱਥੇ ਸੀ? ਅਸੀਂ ਚੱਕ ਰਹਿੰਦੇ ਸੀ ਜਦਾਨੀ। ਜਦਾਨੀ ਚੱਕ? ਹਾਂਜੀ। ਇਹ ਕਿਹੜਾ? ਬਾਦਲ ਖਾਨ ਦੇ ਕੋਟ। ਹਾਂਜੀ, ਬਾਦਲ ਖਾਨ ਦੇ ਕੋਟ ਕੋਲ ਰਹਿੰਦੇ। ਬਾਦਲ ਖਾਨ ਦੇ ਕੋਟ। ਤੇ ਇਹ ਕਿਹੜੀ ਤਹਿਸੀਲ ਚ ਸੀ, ਕਿਹੜੇ ਜ਼ਿਲ੍ਹੇ ਚ ਸੀ? ਜ਼ਿਲ੍ਹਾ ਜਲੰਧਰ, ਤਹਿਸੀਲ ਨਕੋਦਰ। ਨਕੋਦਰ, ਠੀਕ ਹੋ ਗਿਆ। ਤਹਿਸੀਲ ਨਕੋਦਰ ਚ ਰਹਿੰਦੇ ਸੀ ਤੁਸੀਂ? ਅੱਛਾ ਅੱਛਾ। ਸ਼ਹਿਰ ਨਕੋਦਰ ਹੀ ਰਹਿੰਦੇ ਵੀ ਸੀਗੇ, ਉੱਥੇ ਵੀ ਸੀ ਬਸ। ਉੱਥੇ ਕੌਣ ਰਹਿੰਦਾ ਸੀ? ਨਕੋਦਰ ਮੇਰਾ ਭਾਈ ਰਹਿੰਦਾ ਸੀਗਾ। ਨਕੋਦਰ ਭਾਈ ਰਹਿੰਦਾ ਸੀ? ਹਾਂਜੀ। ਤੁਹਾਡਾ ਪਿੰਡ ਜਿਹੜਾ ਇਹਦੇ ਲਾਗੇ ਲਾਗੇ ਕਿਹੜੇ ਪਿੰਡ ਸੀ? ਸ਼ਹਿਰ ਸੀਗਾ ਨੂਰ ਮਹਿਰ ਸੀ। ਅੱਛਾ। ਸੀਗਾ ਮਹਿਤਪੁਰ ਸੀ। ਅੱਛਾ। ਤੇ ਸੀਗਾ ਆਪਣਾ ਬਾਦਲ ਖਾਨ ਦਾ ਕੋਟ। ਬਾਦਲ ਖਾਨ ਦਾ ਕੋਟ। ਹਾਂਜੀ। ਤੇ ਇਹ ਜਿਹੜੇ ਲਾਗੇ ਲਾਗੇ ਪਿੰਡ ਸੀ ਇਹ ਸਾਰੇ ਮੁਸਲਮਾਨਾਂ ਦੇ ਸੀ? ਇਹ ਸਿੱਖਾਂ ਦੇ ਵੀ ਸੀਗੇ। ਸਿੱਖਾਂ ਦਾ ਕਿਹੜਾ ਕਿਹੜੇ ਸੀ? ਜਿਹੜਾ ਮਹਿਤਪੁਰ ਸੀ ਇਹ ਵੀ ਸਿੱਖਾਂ ਦਾ ਸੀ। ਅੱਛਾ। ਹਿੰਦੂਆਂ ਦਾ ਵੀ ਸੀ। ਜਿਹੜਾ ਨੂਰ ਮਹਿਰ ਸੀ ਹਿੰਦੂਆਂ ਦਾ ਵੀ ਸੀ, ਸਿੱਖਾਂ ਦਾ ਵੀ ਸੀ। ਅੱਛਾ। ਤੇ ਜਿਹੜਾ ਸੀਗਾ ਨਕੋਦਰ, ਅਸੀਂ ਰਹੇ ਆ ਵਿੱਚ ਹਿੰਦੂਆਂ ਦੇ ਵਿੱਚ ਮਹੱਲੇ 'ਚ ਰਹੇ ਆ। ਅੱਛਾ, ਹਿੰਦੂਆਂ ਦੇ ਮਹੱਲੇ 'ਚ ਰਹੇ ਆ? ਹਾਂਜੀ, ਸਾਡੀ ਜਗ੍ਹਾ ਸੀ ਨਾ ਉੱਥੇ। ਅੱਛਾ। ਫਿਰ ਅਸੀਂ ਇੱਥੋਂ ਉੱਠ ਕੇ ਤੇ ਚੱਕ ਚਲੇ ਗਏ ਸੀਗੇ। ਮੇਰਾ ਭਾਈ ਇੱਥੇ ਰਿਹਾ। ਸਾਨੂੰ ਬਾਅਦ 'ਚ ਪਤਾ ਲੱਗਾ ਵੀ ਇਸ ਤਰ੍ਹਾਂ ਬਣਾਂਗਾ ਸ਼ੁਰੂ ਹੋ ਗਿਆ। ਕਿਸੇ ਨੇ ਇੱਟਾਂ ਰੋੜੇ ਕੋਠਿਆਂ ਦੇ ਰੱਖ ਲਏ, ਗਿੱਲੇ ਵੱਟ ਕੇ ਰੱਖ ਲਏ। ਮੱਝਾਂ ਮੁੱਝਾਂ ਸਾਡੀਆਂ ਸੀ, ਅਸੀਂ ਉਹਨਾਂ ਦੇ ਐਲਾਨ ਹੋ ਗਿਆ ਚੱਕ ਵਿਹਲੇ ਕਰ ਦਿਓ। ਅੱਛਾ। ਅਸੀਂ ਵਿਹਲੇ ਮਾਲ ਜਿਹੜਾ ਸਾਡੇ ਕੋਲ ਸੀ ਛੱਡ ਦਿੱਤਾ। ਅੱਛਾ। ਸੰਗਲ ਉਹਨਾਂ ਦੇ ਗਲਾਂ 'ਚ ਲਾਤੇ। ਅੱਛਾ। ਮੇਰੀ ਅੰਮੀ ਉੱਥੇ ਵਾਲਦ ਸਾਹਿਬ ਕੀ ਕਰਦੇ ਸੀ ਤੁਹਾਡੇ? ਵਾਲਦ ਸਾਹਿਬ ਕੁਛ ਵੀ ਨਹੀਂ ਸੀ, ਮੱਝਾਂ ਮੁੱਝਾਂ ਦਾ ਵਪਾਰ ਵਪੂਰ ਜਾਂ ਕਿਸ ਤਰ੍ਹਾਂ ਵੀ ਜਿਹੜਾ ਕਾਰੋਬਾਰ ਹੋਇਆ ਉਹ ਕਰ ਲੈਂਦੇ ਸੀਗੇ। ਕਿੰਨੇ ਭੈਣ ਭਰਾ ਸੀ ਤੁਸੀਂ? ਮੇਰੀਆਂ ਭੈਣਾਂ ਸੀਗੀਆਂ, ਅਸੀਂ ਮੇਰੇ ਸਣੇ 5 ਸੀ। 5 ਭੈਣਾਂ ਸੀ? ਹਾਂਜੀ। ਤੇ ਭਰਾ? ਭਰਾ ਮੇਰੇ 2 ਸੀ। ਅੱਛਾ। ਭਾਈ ਮੇਰਾ ਜਿਹੜਾ ਸੀ ਨਾ ਵੱਡਾ ਸੀਗਾ ਨਾ, ਉਹ ਕੋਲ ਦਾ ਸੀਗਾ। ਬਸ ਨਾ 2 ਵਾਰੀ ਉਹਦਾ ਇਲਾਜ ਕਰਾਇਆ, ਜੋ 2 ਵਾਰੀ ਜ਼ੋਰ ਖਾ ਗਿਆ। ਤੇ ਉਹਦੀ ਫਿਰ ਨਾ ਵਿਗਾ ਛੋਲਿਆਂ ਦਾ ਵੱਢਿਆ ਉਹਨੇ। ਅੱਛਾ। ਵੱਢ ਕੇ ਤੰਗੜ ਦੀ ਪੰਡ ਬੰਨੀ ਚੁੱਕਿਆ ਨਾ ਤੇ ਫਿਰ ਦਿਲ ਉਹਦਾ ਫਟ ਗਿਆ। ਅੱਛਾ। ਉਹ ਵਿਚਾਰਾ ਉੱਥੇ ਫੌਤ ਹਿੰਦੁਸਤਾਨ 'ਚ ਹੀ ਹੋ ਗਿਆ ਸੀਗਾ। ਉੱਥੇ ਹੀ? ਆ ਜਦੋਂ ਵੰਡ ਪਈ ਉਹ ਤੋਂ ਪਹਿਲਾਂ ਹੀ? ਪਹਿਲਾਂ ਹੋ ਗਿਆ ਸੀ। ਦੂਸਰਾ ਸੀਗਾ ਫਿਰ ਸਾਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਬਣਾਂਗਾ ਸ਼ੁਰੂ ਹੋ ਗਿਆ। ਤੇ ਭੈਣ ਮੇਰੀ ਖੋਲੀ ਕਿੰਗਰੀ ਸੀਗੀ। ਹਾਂਜੀ, ਖੋਲੀ ਕਿੰਗਰੀ ਸੀ ਮੇਰੀ ਭੈਣ। ਅੱਛਾ। ਉੱਥੋਂ ਆਈ ਆ ਵੀ ਮੈਂ ਭੈਣਾਂ ਭਰਾਵਾਂ ਕਾਬਲੇ 'ਚ ਚਲੀ ਜਾਂਦੀ ਆ। ਅੱਛਾ। ਉੱਥੋਂ ਪਠਾਨ ਏਦਾਂ ਬੈਠਾ ਸੀਗਾ ਤੇ ਇਹ ਭੈਣ ਭਾਈ ਮੇਰਾ ਏਦਾਂ ਬੈਠਾ ਸੀ। ਅੱਛਾ। ਉਹ ਪਠਾਨ ਨੂੰ ਪਹਿਲਾਂ ਮਾਰਿਆ ਉਹਨਾਂ ਨੇ, ਮਾਰ ਕੇ ਥੱਲੇ ਸਿੱਟ ਦਿੱਤਾ ਵੱਢ ਕੇ। ਕਿਹਨਾਂ ਨੇ? ਸਿੱਖਾਂ ਨੇ। ਅੱਛਾ। ਘੋੜੇ ਨੂੰ ਸਿੱਟ ਲਿਆ ਨਾ ਉਹਨਾਂ ਨੇ, ਟਾਂਗਾ ਖੜਾ ਹੋ ਗਿਆ। ਉਹਨੂੰ ਪਠਾਨ ਨੂੰ ਮਾਰ ਕੇ ਵੱਢ ਕੇ ਸਿਰ ਦਿੱਤਾ। ਭਾਈ ਮੇਰੇ ਵੱਲ ਨੂੰ ਨਾ ਤਲਵਾਰ ਮਾਰਨ ਨੂੰ ਮੇਰੀ ਭੈਣ ਉੱਤੇ ਲੰਮੀ ਪੈ ਜਾਵੇ। ਅੱਛਾ। ਪਹਿਲਾਂ ਮੈਨੂੰ ਮਾਰੋ ਫਿਰ ਬਾਅਦ 'ਚ ਇਹਨੂੰ ਮਾਰਿਓ। ਅੱਛਾ। ਭਰਾ ਤੁਹਾਡੇ ਦਾ ਨਾਂ ਕੀ ਸੀ? ਭਾਈ ਇੱਧਰ ਮੇਰੀ ਭੈਣ ਬਹਿਨੋਈ ਸੀ ਮੇਰਾ ਉਹ। ਅੱਛਾ ਅੱਛਾ, ਬਹਿਨੋਈ ਸੀ ਜੀ ਤੁਹਾਡਾ। ਹਾਂ। ਫਿਰ ਉਹ ਨਾ ਇਸ ਤਰ੍ਹਾਂ ਕਰਕੇ ਇਹਨਾਂ ਤੇ ਫਿਰ ਹੋਇਆ ਆਏ ਨਕੋਦਰ। ਭਾਈ ਮੇਰਾ ਨਾਂ ਸੀ ਫੱਜਾ ਸੀ। ਭਰਾ ਵਾਲੇ ਭੈਣਾਂ ਦੇ ਨਾਂ ਜਿਹੜੇ ਸੀ ਨਾ ਰਲਮਾ, ਇਹ ਮੇਰੀ ਮਾਂ ਨੇ ਰੱਖੇ ਸੀਗੇ। ਇਹਨਾਂ ਦੀ ਮਾਂ ਨਾਲ ਸੀ, ਦਾਦੀ ਨਾਲ ਸੀ ਫੱਜਾ। ਅੱਛਾ। ਫੱਜਾ ਸੀ ਮੇਰੇ ਭਰਾ ਦੇ ਨਾਂ। ਇੱਥੇ ਖੋਲੀ ਕਿੰਗਰੀ ਚੱਕ 'ਚ ਅਸੀਂ ਆ ਗਏ ਸੀ, ਕੈਂਪ 'ਚ ਨਹੀਂ ਸੀ ਆਏ।
ਕੈਂਪ ਸੀ ਨਾ ਜਲੰਧਰ, ਤੇ ਫਿਰ ਮੇਰੀ ਭੈਣ ਨੂੰ ਪਤਾ ਲੱਗ ਗਿਆ ਵੀ ਮੇਰਾ ਮਾਂ ਪਿਓ ਆਇਆ, ਤੇ ਫਿਰ ਉੱਥੇ ਆ ਗਈ। ਉਹਨੂੰ ਪਤਾ ਲੱਗਾ ਵੀ ਉਹ ਮਤਲਬ ਜਾੜੇ ਪੈ ਗਏ ਆ ਤੇ ਸਾਰੇ ਉੱਥੇ ਚਲੇ ਗਏ ਆ। ਹਾਂ, ਤੇ ਉਹ ਫਿਰ ਘਰ ਆ ਗਈ। ਅੱਛਾ। ਅਸੀਂ ਘਰ ਫਿਰ ਰਹੇ ਆ। ਮੇਰਾ ਭਾਈ ਨੇ ਨਾ ਬੈਠੇ ਨੇ ਦੁਆ ਮੰਗਣੀ ਵੀ ਆ ਅੱਲਾ ਸੱਚੇ ਮੇਰੀ ਬੈਠੇ ਦੀ ਜਾਨ ਕੱਢ ਲਈ, ਕਾਫਰਾਂ ਹੱਥੋਂ ਸਾਡੀ ਜਾਨ ਨਾ ਕਢਾਵੀਂ। ਅੱਛਾ। ਮੇਰੀ ਮਾਂ ਦੀ, ਮੇਰੇ ਅੱਬੂ ਦੀ, ਮੇਰੀ ਭੈਣ ਦੀਆਂ ਨਾ ਬੈਠੀਆਂ ਦੀ ਜਾਨ ਕੱਢ ਲਈ। ਅੱਛਾ। ਉਹ ਅੱਲਾ ਵੱਲੋਂ ਹੀ ਮੇਰੇ ਭਰਾ ਨੂੰ ਨਾ ਮੋਸ਼ਨ ਲੱਗ ਗਿਆ, ਉਲਟੀਆਂ ਆਉਣ ਲੱਗ ਪਈਆਂ। ਅੱਲਾ ਵੱਲੋਂ ਹੀ ਉੱਥੇ ਖਤਮ ਹੋ ਗਿਆ। ਖੋਲੀ ਕਿੰਗਰੀ ਚੱਕ ਚ। ਉਹ ਖੋਲੀ ਕੀ ਖੋਲੀ ਕਿੰਗਰੀ ਕਿ ਫੋਲੀ ਕਿੰਗਰੀ ਆਂਦੇ ਜੀ? ਖੋਲੀ ਕਿੰਗਰੀ ਜਲੰਧਰ ਦੇ ਖੋਲੀ ਨਾਲ ਕਿੰਗਰੀ। ਸੀ। ਅੱਛਾ। ਉੱਥੇ ਬਹੁਤ ਹੋ ਗਿਆ। ਉੱਥੇ ਫਿਰ ਵਿਚਾਰੇ ਨੂੰ ਉੱਥੇ ਦਫਨ ਕੀਤਾ। ਉਧਰੋਂ ਰੌਲਾ ਪੈ ਗਿਆ ਵੀ ਗਾਫਲਾ ਚੱਲੇ ਤੁਰ ਪਿਆ ਵਾ, ਤਾਂ ਤੁਸੀਂ ਚਲੋ ਨਿਕਲੋ ਬਾਹਰ ਚੱਕਾਂ ਚੋਂ। ਅੱਛਾ। ਉੱਥੇ ਹੁੰਦੇ ਸੀ ਆਰੇ ਹੁੰਦੇ ਆ ਬਰਵਾਲੇ ਜੇ ਕੀ ਕਹਿੰਦੇ ਉਹਨਾਂ ਨੂੰ, ਚਮਾਰ। ਉਹ ਫਿਰ ਸਾਨੂੰ ਜਲੰਧਰ ਛੱਡ ਕੇ ਗਏ। ਅੱਛਾ, ਆਪ ਛੱਡ ਕੇ ਗਏ? ਹਾਂ, ਕੈਂਪ ਦੇ ਵਿੱਚ। ਤੇ ਹਿੰਦੂ ਸਾਨੂੰ ਟੱਕਰੇ, ਕਹਿਣ ਇਹਨਾਂ ਨੂੰ ਛਿੜਕ ਦਿਆ ਕਰੋ, ਵੀ ਮਾਰ ਛੱਡਿਆ ਕਰੋ। ਸਿੱਖ ਕਹਿਣ, ਉਹ ਕਹਿਣ ਸਾਡੇ ਵਿੱਚ ਰਹੇ, ਅਸੀਂ ਕਿਉਂ ਇਹਨਾਂ ਨੂੰ ਏਦਾਂ ਕਰੀਏ, ਅਸੀਂ ਨਹੀਂ ਕਰ ਸਕਦੇ। ਜਿਹੜੇ ਤੁਹਾਡੇ ਨਾਲ ਰਹੇ ਸੀ ਚਮਾਰ ਤੇ ਦੂਸਰੇ, ਉਹ ਤੇ ਬੜੇ ਚੰਗੇ ਸਲੂਕ ਕਰਨ। ਹਾਂ, ਉਹ ਸਾਨੂੰ ਫਿਰ ਜਲੰਧਰ ਛੱਡ ਕੇ ਗਏ। ਆਪ ਛੱਡ ਕੇ ਗਏ ਜਲੰਧਰ। ਤੇ ਸਿੱਖ ਆਖਣ ਇਹਨੂੰ ਮਾਰ ਦਿਓ। ਹਾਂ, ਸਿੱਖ ਕਹਿਣ ਛਿੜਕ ਦਿਆ ਕਰੋ, ਇਹਨਾਂ ਨੂੰ ਵੱਢ ਦਿਓ, ਮਾਰ ਦਿਓ ਇਹਨਾਂ ਨੂੰ। ਉਹ ਕਹਿਣ ਸਾਡੇ ਵਿੱਚ ਅਸੀਂ ਵਰਨਾ ਗਾਈ, ਅਸੀਂ ਨਹੀਂ ਇਹ ਕੰਮ ਕਰਨਾ। ਅੱਛਾ। ਤੇ ਅਸੀਂ ਕੈਂਪ ਜਾ ਗਏ। ਕੈਂਪ ਜਾ ਕੇ ਬੜਾ ਵੱਡਾ ਕੈਂਪ ਲੱਗਿਆ ਸੀ, ਲੈਣ ਸੀ ਨਾਲ। ਅੱਛਾ। ਫਿਰ ਜਦੋਂ ਰੌਲਾ ਪੈਣਾ ਵੀ ਮਾਰ ਛੱਡਿਆ, ਵੱਢ ਛੱਡਿਆ, ਰੌਲਾ ਪੈਣਾ ਨਾ, ਰਾਟ ਪੈਣੇ ਬੰਦਿਆਂ ਦੇ, ਬੁੜੀਆਂ ਦੇ ਰਾਟ ਪੈਣੇ। ਮੇਰੀ ਅੰਮੀ ਨੇ, ਮੇਰੇ ਭਾਈ ਨੇ ਨਾ, ਮੇਰੇ ਬਹਿਨੋਈ ਨੇ ਸਾਨੂੰ ਲੈ ਕੇ ਬਾਹਾਂ ਕਿ ਅੱਗੇ ਚਲੇ ਜਾਣਾ। ਕਾਫਲੇ ਤੋਂ ਕਿਤੇ ਅੱਗੇ ਨਹੀਂ? ਕਾਫਲੇ ਵਿੱਚ ਅੱਗੇ ਦੂਰ ਚਲੇ ਜਾਣਾ, ਵਿਚਾਲੇ ਅੱਗੋਂ ਵੀ ਚਲੇ ਜਾਣਾ, ਸਾਨੂੰ ਵੀ ਵੱਢ ਛੱਡਣਗੇ। ਮਿੰਟਰੀ ਤੋਂ 4 ਚਫੇਰੇ ਫਿਰਦੀ ਸੀ। ਫਿਰ ਜਦੋਂ ਠੰਡ ਪੈ ਜਾਣੀ ਫਿਰ ਟਿਕ ਜਾਣਾ। ਟਿਕ ਜਾਣਾ ਜਿਸ ਵੇਲੇ ਨਾ, ਤਾਂ ਫਿਰ ਪਾਣੀ ਪੂਣੀ ਲਿਆਉਣਾ ਜਾਂ ਕਿਸ ਤਰ੍ਹਾਂ ਵੀ ਹੋਣੀ। ਜਿਹੜੇ ਮਾਰਨੇ ਵੱਢਣੇ ਉਹ ਖੂਹਾਂ 'ਚ ਸਿੱਟੀ ਜਾਣੇ ਉਹਨਾਂ ਨੇ। ਤੇ ਇਸ ਤਰ੍ਹਾਂ ਹੁੰਦੀ ਸੀ, ਬਹੁਤ ਸਰਹਾਨ ਹੁੰਦੀ ਸੀ। ਕਿਤੇ ਡਰਦੇ ਗਾਂਹ ਪਿਛਾਂ ਨਹੀਂ ਸੀ ਜਾਂਦੇ, ਕਿਤੇ ਖਾਣ ਨੂੰ ਨਹੀਂ ਸੀ ਲੱਭਦਾ, ਕੋਈ ਪੀਣ ਨੂੰ ਨਹੀਂ ਸੀ ਲੱਭਦਾ ਹੁੰਦਾ। ਫਿਰ ਗੱਡੀ, ਉਹ ਤੁਹਾਡਾ ਜਦੋਂ ਤੁਸੀਂ ਰਾਹ 'ਚ ਆਉਂਦੇ ਸੀ, ਉਹ ਫੋਲੀ ਕਿੰਗਰੀ ਤੋਂ ਤੁਹਾਡੇ ਬਹਿਨੋਈ ਤੇ ਤੁਹਾਡੀ ਭੈਣ, ਉਹ ਰਾਹ 'ਚ ਆਉਂਦਿਆਂ ਫੜਿਆ ਸੀ ਸਿੱਖਾਂ ਨੇ, ਮਾਰਿਆ ਸੀ? ਜਦੋਂ ਸਾਡੇ ਕੋਲ ਰੌਲਾ ਪਿਆ ਨਾ, ਉਹਦਾ ਮੇਰੇ ਬਹਿਨੋਈ ਦਾ ਭੈਣ ਤੇ ਭਰਜਾਈ ਉਹਦੀ, ਮੇਰੇ ਬਹਿਨੋਈ ਦੀ, ਉਹ ਆਪਣੇ ਪੇਕਿਆਂ ਦੇ ਚੱਲੇ ਸੀ। ਅੱਛਾ। ਇਹ ਵੀ ਚੱਲੇ ਸੀ ਡਰਦੇ। ਅੱਛਾ। ਇਹ ਸਾਡੇ ਕੋਲ ਆਉਣ ਲੱਗੇ ਸੀ ਨਾ, ਮੇਰੀ ਭੈਣ ਤੇ ਮੇਰਾ ਬਹਿਨੋਈ। ਉਹ ਰਾਹ ਜਿਹਾ ਵਡਾਂਗਾ ਹੋ ਗਿਆ, ਉਹ ਟਾਂਗਾ ਲੰਘ ਗਿਆ, ਤੇ ਇਹਨਾਂ ਦਾ ਜਿਹੜਾ ਸੀ ਉਹ ਘੋੜੇ ਨੂੰ ਜੱਫੀ ਪਾ ਕੇ ਸਿੱਖ ਨੇ ਸਿੱਟ ਲਿਆ ਥੱਲੇ। ਅੱਛਾ। ਉਹ ਫਿਰ ਉਹਨੂੰ ਮਾਰ ਦਿੱਤਾ ਪਠਾਨ ਨੂੰ। ਇਹ ਫਿਰ ਸਾਡੇ ਕੋਲ ਗਏ ਉੱਥੇ ਮੇਰੇ ਭਾਈ ਦੇ ਕੋਲ। ਉਹਨਾਂ ਨੇ ਫਿਰ ਆਖਿਆ ਵੀ ਤੁਸੀਂ ਘਰ ਚਲੇ ਜਾਓ, ਵੀ ਅੰਮੀ ਹੋਣੀ ਆਉਣ ਡਏ ਆ। ਉਹ ਫਿਰ ਕਹਿਣਗੇ ਤੁਸੀਂ ਨਾ ਜਾਇਓ। ਨੂਰ ਮਹਿਲ ਗਏ, ਉੱਥੇ ਪਤਾ ਕੀਤਾ, ਉੱਥੇ ਮੇਰੀ ਭੈਣ ਸੀ, ਉੱਥੇ ਵੀ ਸੀਮੇ ਦੀ ਅੰਮੀ। ਉੱਥੇ ਗਏ, ਉਹ ਵੀ ਕਹਿਣ ਲੱਗੇ ਤੁਸੀਂ ਕਾਹਨੂੰ ਤੁਰੇ ਫਿਰਦੇ, ਹਰਜਾਲਾ ਹੋਇਆ, ਵੱਢ ਛੱਡਣਗੇ ਤੁਹਾਨੂੰ ਰਾਹ 'ਚ। ਉਹ ਕਹਿਣ ਲੱਗੇ ਅਸੀਂ ਮੁੰਡਾ ਮੇਰਾ ਪੁੱਤ, ਉੱਥੇ ਮੇਰੀ ਅੰਮੀ ਕਹਿਣ ਲੱਗੀ ਮੈਂ ਉੱਥੇ ਜਾਣਾ। ਉੱਥੇ ਆਏ ਤੇ ਫਿਰ ਰੌਲੇ ਪੈ ਗਏ, ਮੁਕਬਰੀ ਚਲੇ ਗਏ। ਉੱਥੇ ਕਾਫਲਾ ਬੈਠਾ ਸੀ, ਉੱਥੇ ਕੋਈ ਸ਼ੈ ਨਾ ਲੱਭੇ, ਨਾ ਖਾਣ ਨੂੰ ਨਾ ਪੀਣ ਨੂੰ। ਬਸ ਕਿਸੇ ਨੇ ਗਾਣੇ ਭੁੰਨ ਕੇ, ਕੋਈ ਭੁੱਗਾ ਜਿਹਾ ਕੁੱਟਿਆ, ਵਿੱਚ ਗੁੜ ਕੁੱਟਿਆ, ਕਿਸੇ ਨੇ ਕੁਛ, ਕਿਸੇ ਨੇ ਕੁਛ। ਇਸ ਤਰ੍ਹਾਂ ਕਰਕੇ ਇਹਨਾਂ ਦੇ ਬਸ ਅਸੀਂ ਮਸਾਂ ਪੜੇ ਇੱਥੇ ਜਲੰਧਰ ਆਏ ਆ। ਜਲੰਧਰੋਂ ਫਿਰ ਗੱਡੀ ਲੱਗ ਗਈ ਆ, ਕਾਬੜੀ ਹੁੰਦੀ ਹੈ ਮਾਲ। 2 ਗੱਡੀਆਂ ਭਰੀਆਂ ਚਲੀਆਂ ਗਈਆਂ। ਸਾਨੂੰ ਲੱਭੇ ਹੀ ਨਾ, ਕੋਈ ਥਾਂ ਹੀ ਨਾ ਲੱਭੇ। ਫਿਰ ਜਦੋਂ ਆਖਰੀ ਗੱਡੀ ਆਈ ਹੈ ਨਾ ਮਾਲ, ਫਿਰ ਮੇਰੇ ਭਾਈ ਨੇ ਨਾ ਸਾਨੂੰ ਬੰਨ੍ਹ ਕੇ ਨਾ ਤੇ ਬਿਸਰੇ ਤੇ ਵਿਚਾਲੇ ਸਾਨੂੰ ਇਸ ਤਰ੍ਹਾਂ ਬਹਾਲ ਦਿੱਤਾ। ਮੈਨੂੰ, ਮੇਰੀ ਅੰਮੀ ਨੂੰ, ਅੱਬੇ ਨੂੰ, ਮੇਰੀ ਭੈਣ ਨੂੰ, 2 ਬੱਚੇ ਸੀ ਉਹਦੇ ਛੋਟੇ ਮੇਰੀ ਭੈਣ ਦੇ, ਉਹਨਾਂ ਨੂੰ ਵਿੱਚ ਬਹਾਲ ਦਿੱਤਾ। ਲਾਹੌਰ ਆ ਕੇ ਪੁੱਤ ਗੱਡੀ ਲੱਗੀ ਆ। ਅੱਛਾ। ਲਾਹੌਰ ਆਣ ਕੇ ਉਤਰੇ ਸਾਰੇ। ਮੇਰੀ ਬਹਿਨੋਈ ਦਾ ਭਾਈ ਇੱਥੇ ਰਹਿੰਦਾ ਸੀ ਵੱਡਾ, ਉਹਦੇ ਕੋਲ ਅਸੀਂ ਆ ਗਏ ਆ। ਉਹਦਾ ਭਾਈ ਕਹਿਣ ਲੱਗਾ ਵੀ ਮੈਂ ਤੁਹਾਡਾ ਝਾੜੂ ਬਣਦਾ, ਵਾਰਸ ਬਣਦਾ ਵਾਂ, ਤੇ ਇਹਨਾਂ ਨੂੰ ਤੁਸੀਂ ਨਾ, ਮੈਂ ਨਹੀਂ ਰੱਖ ਸਕਦਾ, ਇਹਨਾਂ ਨੂੰ ਕੱਢ ਦਿਓ। ਕਿੰਨਾਂ ਨੂੰ? ਸਾਨੂੰ, ਮੇਰੇ ਅੱਬੇ ਨੂੰ ਤੇ ਮੈਨੂੰ ਤੇ ਮੇਰੀ ਅੰਮੀ ਨੂੰ। ਸਹੀ। ਉਹ ਮੇਰੇ ਭਾਈ ਬੋਲਣ ਲੱਗਾ, ਕਹਿਣ ਲੱਗਾ ਇਹ ਹੈਗੇ ਬੇਪਰੇ, ਇਹਨਾਂ ਦੇ ਪਰ ਕੋਈ ਨਹੀਂ, ਇਹਨਾਂ ਦਾ ਪੁੱਤ ਸੀ, ਮੇਰੇ ਘਰ ਆ ਕੇ ਫੌਤ ਹੋਇਆ, ਮੈਂ ਇਹਨਾਂ ਨੂੰ ਕਿੱਦਾਂ ਛੱਡ ਦਵਾਂ। ਉਹ ਬਹਿਨੋਈ ਤੁਹਾਡਾ ਕਹਿਣ ਲੱਗਾ? ਆਹੋ।
ਮੈਂ ਤੈਨੂੰ ਛੱਡ ਦੂੰਗਾ ਭਰਾ ਨੂੰ, ਮੈਂ ਇਹਨਾਂ ਨੂੰ ਨਹੀਂ ਛੱਡਣਾ। ਇਹਨਾਂ ਨੂੰ ਮੈਂ ਆਪਣੀ ਤਲੀ ਤੇ ਲੈ ਗਿਆ, ਤਲੀ ਤੇ ਮੈਂ ਜਿੱਥੇ ਰਹੂੰਗਾ ਇੱਥੇ ਹੀ ਰਹਿਣਗੇ। ਫਿਰ ਏਦਾਂ ਸੂਹਾਂ ਕੱਢਦੇ ਆ, ਕਢਾਉਂਦੇ ਆ ਨਾ ਅਸੀਂ। ਮੇਰੀ ਅੰਮੀ ਨੂੰ ਪਤਾ ਸੀ ਇਹਨਾਂ ਦਾ 6 ਚੱਕ ਦਾ। ਅੱਛਾ। ਸਿੱਖ ਸਾਰ ਨਹਿਰ ਦਾ ਮੇਰੀ ਅੰਮੀ ਨੂੰ ਪਤਾ ਸੀ। ਅੱਛਾ। ਫਿਰ ਨਾ ਲਾਗੇ ਚੱਕ ਜਿਹੜੇ ਸੀ ਨਾ, ਅਸੀਂ ਆਏ ਚਿਸ਼ਤੀ ਜਦੋਂ, ਉਹਨਾਂ ਨੂੰ ਪੁੱਛ ਦੱਸ ਕਰਕੇ ਨਾ ਤੇ ਅਸੀਂ ਬੈਰਮ ਦਾ ਕਿਹਾ। ਉਹਨਾਂ ਨੇ ਕਿਹਾ ਵੀ ਪੁੱਛ ਦੱਸ ਕਰਕੇ ਅਸੀਂ ਪਤਾ ਕਰਕੇ ਤੁਹਾਨੂੰ ਦੱਸਾਂਗੇ। ਅਸੀਂ ਬੱਚਾ ਉੱਥੇ ਆਏ ਨਾ, ਸਾਨੂੰ ਉਹਨਾਂ ਨੂੰ ਸੁਣਿਆ ਮਿਲਿਆ ਵਾ ਭਾਈ ਬੈਰਮ ਗਿਆ ਡਾਚੀ ਲੈ ਕੇ ਸਾਨੂੰ ਲੈਣ। ਮੈਂ ਛੋਟੀ ਜਿਹੀ ਸੀਗੀ, ਉਹ ਚੱਕ ਦੇ ਅਸੀਂ ਡੇਰੇ ਜਾ ਕੇ ਬੈਠੇ ਆ ਤੇ ਉਹਨਾਂ ਨੇ ਸਾਰੇ ਸਾਨੂੰ ਰੋਟੀ ਪਾਣੀ ਹਰ ਚੀਜ਼ ਜਿੱਦਾਂ ਅਸੀਂ ਖਿਦਮਤ ਸਾਡੀ ਕੀਤੀ। ਫਿਰ ਭਾਈ ਗਿਆ ਵਾ, ਇਹ ਜਾ ਕੇ ਸਾਨੂੰ ਨਾ ਰਾਤੀ ਲੈ। ਮੇਰੀ ਭੈਣ ਕਵੇ ਮੈਂ ਨਹੀਂ ਬਹਿਣਾ, ਉੱਚੀ ਬੁੰਡ ਵਾਲਾ ਇਹ, ਮੈਂ ਨਹੀਂ ਬਹਿਣਾ, ਮੈਂ ਤੁਰ ਕੇ ਚਲੀ ਜਾਊਂਗੀ। ਮੈਨੂੰ ਚੁੱਕ ਕੇ ਤਾਂ ਬਹਾਲਿਆ, ਜਦੋਂ ਉੱਠਿਆ ਤਾਂ ਮੈਂ ਪੰਜੇ ਡਿੱਗ ਪਈ। ਪੰਜੇ ਡਿੱਗ ਪਈ। ਫਿਰ ਭਾਈ ਨੇ ਦੌਦਾ ਚੁੱਕਿਆ, ਕੱਪੜੇ ਨਾਲ ਸਾਫੇ ਨਾਲ ਮੂੰਹ ਸਿਰ ਪੂੰਝਿਆ ਮੇਰਾ। ਕਹਿੰਦਾ ਇਹਨੇ ਕੁੜੀ ਨੇ ਨਹੀਂ ਬਹਿਣਾ ਵੀ ਤੇਰੇ ਰੋਂਦੀ ਡਰਦੀ ਆ। ਮੇਰੀ ਅੰਮੀ ਤੇ ਅੱਬਾ ਮੇਰਾ ਤੇ ਬਹਿਨੋਈ ਤੇ ਮੈਨੂੰ ਫਿਰ ਨਾ ਉਹਨੇ ਕਨੇੜਿਆਂ ਤੇ ਬਹਾ ਲਿਆ ਮੇਰੇ ਬਹਿਨੋਈ ਨੇ। ਤੁਸੀਂ ਇਹਨਾਂ ਨੂੰ ਲੈ ਕੇ ਹੌਲੀ ਹੌਲੀ ਤੁਰੇ ਚਲੋ। ਭਾਈ ਕਹਿਣ ਲੱਗਾ ਵੀ ਇਹ ਤਾਂ ਹੁਣ ਡਰਦੀਆਂ ਵਾ। ਅਸੀਂ ਫਿਰ ਭਾਈ ਤਿੰਨੇ ਤੁਰੇ ਆਏ। ਅੱਛਾ। ਚੱਕ ਜਾਏ ਆ, ਇਹਨਾਂ ਨੇ ਸਾਨੂੰ ਫੁੱਲਾਂ ਵਾਂਗ ਸਾਂਭਦੇ। ਮੇਰੀ ਭੈਣ ਬਹਿਨੋਈ ਨੇ ਆਹ ਤੇ ਉਦੋਂ ਹੈ ਹੀ ਕੋਈ ਨਹੀਂ ਸੀਗੇ, ਅਸਮਾਈਲ ਸੀ ਤੇ ਇੱਕ ਨਜੀਰਾਂ ਸੀ। ਤੇ ਇਹਨਾਂ ਨੇ ਸਾਨੂੰ ਸਾਂਭਿਆ ਭਾਈ। ਆਏ ਜਦੋਂ ਮੇਰੇ ਇੱਥੇ ਨਿਕਲੇ ਮਾਤਾ ਨਿਕਲੇ ਇਹਨਾਂ ਜਿਸ ਵੇਲੇ, ਤੇ ਮੇਰਾ ਅੱਬਾ ਸੀ ਨਸ਼ਾ ਕਰਦਾ। ਭਾਈ ਬੈਰਮ ਨੇ ਕਹਿਣਾ ਦੁੱਧ ਘਿਓ ਜਿੰਨਾ ਫੱਜਾਂ ਦੇ ਜਿੰਨਾ ਪਿਆ ਹੁੰਦਾ, ਮਾਮੇ ਨੂੰ ਦੁੱਧ ਘਿਓ ਪਿਆ ਦਾ ਨਸ਼ਾ ਹਟਾ। ਬੜੀ ਖਿਦਮਤ ਇਹਨਾਂ ਨੇ ਕੀਤੀ। ਅਸੀਂ ਇਹਨਾਂ ਦਾ ਦੇਣ ਨਹੀਂ ਸੀ ਦੇਣ ਜੋਗੇ। ਇਸ ਵੇਲੇ ਨਾ ਮੈਂ ਬਿਮਾਰ ਪੈ ਗਈ ਮੰਜੇ ਤੇ। ਇਹਦੇ ਮੇਰੇ ਕੋਲ ਭੈਣ ਨੇ ਬਹਿਣਾ ਨਾ, ਮੈਂ ਇਹਨੂੰ ਬੋਲਣਾ ਗਾਲਾਂ ਕਹਿਣਾ। ਮੈਂ ਕਹਿਣਾ ਥਾਂ ਆ ਕੰਮ ਕਰਦੀ ਫਿਰਦੀ ਸੀ ਵਿਚਾਰੀ ਅੰਮੀ ਮੇਰੀ ਨੇ ਮੇਰੇ ਕੋਲ ਬਹਿ ਜਾਣਾ ਤੇ ਕਹਿਣਾ ਤੂੰ ਗੁੱਤ ਘੁਮਾਉਂਦੀ ਫਿਰਦੀ ਆ ਤੇ ਮੈਨੂੰ ਤੂੰ ਪੁੱਛਦੀ ਨਹੀਂ ਆਣ ਕੇ। ਉਹ ਕਹਿਣਾ, ਉਹਨੇ ਕਹਿਣਾ ਮੰਨੀ ਮੈਂ ਕੰਮ ਕਰ ਲਵਾਂ ਫਿਰ ਮੈਂ ਤੇਰੇ ਕੋਲ ਬਹੂੰਗੀ। ਇਹਨਾਂ ਦੀ ਅੰਮੀ ਨੇ ਦਾਦੀ ਨੇ ਕਹਿਣਾ ਬੱਚਾ ਮੇਰੇ ਮੈਂ ਅਸੀਂ ਬੜੇ ਵਕਤ ਜਾਲੇ ਆ। ਅਸੀਂ ਔਖੇ ਵੇਲੇ ਜਿਹੜੇ ਨਾ ਮੈਨੂੰ ਅਜੇ ਤੱਕ ਨਹੀਂ ਭੁੱਲਦੇ। ਅਜੇ ਤੱਕ ਨਹੀਂ ਮੈਨੂੰ ਭੁੱਲਦੇ। ਨਾ ਭਰਾ ਰਿਹਾ ਨਾ ਮੇਰੀ ਇੱਕ ਭੈਣ ਰਹੀ, ਆ ਮੈਂ ਇੱਕ ਜਾਨ ਮੇਰੀ ਤੁਰੀ ਫਿਰਦੀ ਆ। ਅੱਲਾ ਸੋਹਣਾ ਤੁਹਾਨੂੰ ਸਿਹਤ ਦੇ, ਤੰਦਰੁਸਤੀ ਦੇ ਤੇ ਜ਼ਿੰਦਗੀ ਫਿਰ ਮਾਂ ਜੀ ਜਿੰਨੀ ਰੱਬ ਸੋਹਣੇ ਨੇ ਲਿਖੀ ਆ। ਬਸ ਅਸੀਂ ਏਦਾਂ ਜਾੜਿਆਂ ਦੇ ਵਿੱਚ ਪਤਾ ਆਏ ਹੈਗੇ, ਮੁਸੀਬਤਾਂ ਚੱਲੀਆਂ, ਬਡਾਂਗੇ ਦੇਖੇ, ਵੱਡੇ ਪੈਰ ਦੇਖੇ, ਵੜਦੇ ਦੇਖੇ। ਬੱਚੇ ਜਿਹੜੇ ਸੀ ਉਹ ਏਦਾਂ ਤਲਵਾਰਾਂ ਦੇ ਮਾਂ ਦੇ ਪੇੜ ਚੋਂ ਕੱਢ ਕੇ ਏਦਾਂ ਟੰਗੇ ਤਲਵਾਰਾਂ ਦੇ ਦੇਖੇ। ਬੜੇ ਸਦਮੇ ਦੇਖੇ, ਥੋੜੇ ਵੀ ਨਹੀਂ ਸੀ ਦੇਖੇ। ਅੱਲਾ ਦਾ ਸ਼ੁਕਰ ਹੈ ਸਾਨੂੰ ਅੱਲਾ ਮੀਆਂ ਨੇ ਨਾ ਖੁੱਲਾ ਵਾਂਗ ਮੇਰੇ ਬਹਿਨੋਈ ਨੇ ਆਂਦਾ। ਮੈਂ ਤੈਨੂੰ ਦੱਸਾਂ ਸੀ ਇਹਨਾਂ ਦਾ ਦੇ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਫੜ ਕੇ ਤੇ ਤਲਵਾਰਾਂ ਤੇ ਏਦਾਂ ਟੰਗ ਦਿੰਦੇ। ਹਾਂਜੀ, ਪੇੜ ਚੋਂ ਮਾਂ ਦੇ ਕੱਢ ਕੇ ਟੰਗ ਲੈਂਦੇ ਸੀ। ਛੋਟੇ ਛੋਟਿਆਂ ਨੂੰ ਗਲਾਂ ਲਾ ਕੇ ਧੌਣਾ ਬਣਾ ਫੇਰ ਦੇਣੀਆਂ। ਤੇ ਨਿੱਕੇ ਨਿੱਕੇ ਜਿਹੜੀ ਤੁਹਾਡੀ ਉਮਰ ਥੋੜੀ ਸੀ, ਏਦਾਂ ਦੇ 8 ਸਾਲ ਦੀ ਉਮਰ ਸੀ, ਵੇਖ ਕੇ ਤੁਸੀਂ ਤਾਂ ਰੋਂਦੇ ਹੋਵੋਗੇ, ਪਿੱਟਦੇ ਹੋਵੋਗੇ। ਡਰਦੇ ਸੀ, ਬਿਮਾਰ ਹੋ ਜਾਂਦੀਆਂ ਸੀ, ਅਸੀਂ ਬਿਮਾਰ ਹੋ ਜਾਂਦੇ ਸੀਗੇ। ਇੰਨਾ ਸਦਮਾ ਵੇਖ ਕੇ ਬਿਮਾਰ ਹੋ ਜਾਣਾ ਤੇ ਇੱਕ ਖਾਣ ਪੀਣ ਨੂੰ ਵੀ ਨਾ ਲੱਭਣਾ। ਨਾ ਕਿੱਥੇ ਖਾਣ ਪੀਣ ਨੂੰ, ਕੀ ਪਾਣੀ ਘੁੱਟ ਪੀ ਲੈਣਾ ਜਾਂ ਕੋਈ ਸ਼ੈ ਹੈਗੀ ਭੋਰਾ ਮੂੰਹ ਚ ਪਾ ਲੈਣੀ, ਨਹੀਂ ਤਾਂ ਨਹੀਂ। ਲੋਕਾਂ ਨੇ ਤੇ ਬੱਚਾ ਪੰਜੀਰੀਆਂ ਤੇ ਆਟੇ ਭੁੰਨ ਕੇ ਸ਼ੱਕਰਾਂ ਗੁੜ ਰਲਾ ਕੇ ਬੋਰੇ ਭਰੇ ਸੀਗੇ। ਕਿਸੇ ਦੀ ਖੁਦਾਰਦਸਤੀ ਕਰਨੀ ਤੇ ਕਿਸੇ ਨੇ ਕਹਿਣਾ ਲੈ ਤੁਸੀਂ ਭੋਰਾ ਲੈ ਲਓ। ਏਦਾਂ ਤੁਸੀਂ ਜਿਹੜੇ ਚਮਾਰ ਸੀ ਨਾ ਉਹ ਸਾਨੂੰ ਰਾਸ਼ਨ ਪਹੁੰਚਾ ਦਿੰਦੇ ਸੀ ਪੁੱਤ। ਰਾਸ਼ਨ ਪਹੁੰਚਾ ਦਿੰਦੇ ਸੀਗੇ। ਜਲੰਧਰ ਸੀ ਜਦੋਂ, ਜਲੰਧਰੋਂ ਨਕੋਦਰ ਚਲੇ ਗਏ ਨਾ ਵੀ ਮਤਲਬ ਉੱਥੇ ਤੁਸੀਂ ਆਣ ਕੇ ਜਦੋਂ ਰਹੇ ਆ ਕੈਂਪ 'ਚ ਤੇ ਉੱਥੇ ਉਹ ਜਿਹੜੇ ਚਮਾਰ ਜਿਨ੍ਹਾਂ ਨਾਲ ਰਹਿੰਦੇ ਰਹੇ ਉਹ ਤੁਹਾਨੂੰ ਸਮਾਨ ਪਹੁੰਚਾ ਜਾਂਦੇ ਸੀਗੇ। ਮਤਲਬ ਆਪਣੇ ਕੋਲ ਉੱਥੇ ਤੇ ਫਿਰ ਭੈਣਾ ਭਰਾਵਾਂ ਤਰ੍ਹਾਂ ਰਹਿੰਦੇ ਸੀ ਇੱਕ ਦੂਸਰੇ ਦੇ ਨਾਲ। ਜਿਸ ਤਰ੍ਹਾਂ ਹੁਣ ਆਪਾਂ ਜੱਕ 'ਚ ਬੈਠੇ ਆ ਇਸ ਤਰ੍ਹਾਂ ਹੀ ਉਹ ਹੁੰਦੇ ਸੀਗੇ। ਉਹ ਬਹੁਤ ਕਰਦੇ ਸੀਗੇ ਵੀ ਇਹ ਸਾਡੇ ਕੋਲ ਰਹੇ, ਅਸੀਂ ਇਹਨਾਂ ਦੀ ਮਦਦ। ਉਹਨਾਂ 'ਚੋਂ ਕਿਸੇ ਦਾ ਨਾਂ ਯਾਦ ਨਹੀਂ ਪੁੱਤ? ਮੈਨੂੰ ਨਹੀਂ, ਮੈਂ ਨਹੀਂ ਯਾਦ ਨਹੀਂ। ਅਸੀਂ ਨਕੋਦਰ ਸੀ, ਇਹ ਖੋਲੀ ਕਿੰਗਰੀ ਸੀਗੇ, ਯਾਦ ਨਹੀਂ ਨਾ ਮੈਨੂੰ। ਅੱਛਾ ਅੱਛਾ। ਨਾ ਜੀ ਕਦੀ ਮੈਂ ਮੇਰੀ ਭੈਣਾਂ ਨੇ ਬਾਹਰ ਮੈਨੂੰ ਨਿਕਲਣ ਦਿੱਤਾ ਸੀ, ਛੋਟੀ ਜਿਹੀ ਸੀਗੀ, ਨਾ ਕਿਤੇ ਗਈ ਨਾ ਆਈ। ਮੇਰੇ ਬੱਚੇ ਬਥੇਰੀਆਂ ਮੁਸੀਬਤਾਂ ਝਾਕੀਆਂ ਵਾ, ਹੁਣ ਵਾ ਤੇ ਹੁਣ ਵੀ ਮਥਾ ਜੀ। ਅੱਲਾ ਸੋਹਣਾ ਤੁਹਾਨੂੰ ਸਿਹਤ ਦੇ, ਤੰਦਰੁਸਤੀ ਦੇ। ਫਿਰ ਇਸ ਉਮਰੇ ਆਣ ਕੇ ਬੰਦਾ ਕਮਜ਼ੋਰ ਵੀ ਹੋ ਜਾਂਦਾ। ਛੋਟਾ ਜਿਹਾ ਸੀ, ਅਰੇ ਅੱਜ ਮੇਰਾ ਪੁੱਤ ਜਦੋਂ ਮਾਰਿਆ ਕਿਸੇ ਨੇ
ਉਹ ਦੁੱਖ ਢਿੱਡ ਚ ਪਾਈ ਫਿਰਦੀ ਆ। ਅੱਜ ਤੇ ਕਹਿੰਦੀ ਮੈਨੂੰ ਲੱਭੋ ਬਰਾ ਜਿੰਨੇ ਪਾਲੇ ਮੰਗ ਪਿੰਨ ਕੇ। ਅੱਲਾ ਸੋਹਣਾ ਤੁਹਾਨੂੰ ਸਿਹਤ ਦੇ, ਸਾਰਾ ਮੈਨੂੰ ਜਾਂ ਜਿਹੜੇ ਦਿੰਦੇ ਉਹਨਾਂ ਦਾ ਸਾਰਾ ਅੱਲਾ ਸੋਹਣਾ ਸਿਹਤ ਦੇ ਤੁਹਾਨੂੰ, ਅੱਲਾ ਪਾਕ ਸਿਹਤ ਤੰਦਰੁਸਤੀ ਦੇ। ਤੇ ਉੱਥੇ ਜਿਹੜਾ ਤੁਸੀਂ ਮਤਲਬ ਉੱਥੋਂ ਜਦੋਂ ਆਏ ਆ ਰਸਤੇ ਦੇ ਵਿੱਚ ਤੇ ਤੁਸੀਂ ਦੱਸਦੇ ਵੀ ਅਮਨੋ ਮਾਨ ਆ ਗਏ ਉੱਥੋਂ ਦੇ? ਹਾਂ, ਘਰੋਂ ਅਸੀਂ ਅਮਨੋ ਮਾਨ ਆ ਗਏ ਸੀਗੇ, ਰਾਹ 'ਚ ਹੀ ਆਣ ਕੇ ਬਸ ਸਾਨੂੰ ਆ ਜਿਹੜੇ ਸਦਮੇ ਦੇਖੇ ਅਸੀਂ। ਪਾਣੀ ਵੀ ਦੱਸਦੇ ਜ਼ਹਿਰਾਂ ਪਾਈਆਂ? ਪਾਣੀ ਜ਼ਹਿਰਾਂ ਪਾ ਦਿੰਦੇ ਸੀਗੇ, ਨਲਕਿਆਂ 'ਚ ਪਾ ਜਾਣੀਆਂ। ਮੇਰਾ ਮਿੰਟਰੀ ਦੇ ਕੇ ਜਾਂਦੀ ਸੀ ਨਾ ਜਿਹੜਾ ਪਾਣੀ, ਉਹ ਪੀਂਦੇ ਪੁੰਦੇ ਸੀ ਅਸੀਂ। ਅੱਛਾ ਉਹੀ ਪੀਂਦੇ ਸੀਗੇ। ਸਹੀ ਸਹੀ। ਕਿਸੇ ਨੇ ਆਉਣਾ ਆਟਾ ਦੇ ਜਾਣਾ ਜਾਂ ਕੋਈ ਮੱਕੀ ਦੇ ਜਾਣੀ, ਫੁੱਲੇ ਭੁੰਜੀਏ, ਦਾਣੇ ਚਣੇ ਦੇ ਜਾਣੇ, ਬਸ ਇਹ ਮਿੰਟਰੀ ਵੀ। ਘਰੋਂ ਜਦੋਂ ਤੁਸੀਂ ਚੱਲੇ ਸੀ ਘਰ ਦਾ ਸਾਰਾ ਸਮਾਨ ਉੱਥੇ ਹੀ ਛੱਡ ਆਏ? ਸਭ ਕੁਝ, ਅੱਛਾ। ਕੋਈ ਸ਼ੈ ਨਹੀਂ ਸੀ, ਕਿਉਂਕਿ ਇਦਾਂ ਬਾਹਾਂ ਫੜ ਕੇ ਮੇਰੀ ਮਾਂ ਲਿਆਈ ਸੀ ਸਾਡੀਆਂ। ਅੱਛਾ। ਕੋਈ ਸ਼ੈ ਨਹੀਂ ਸੀ। ਮਾਲ ਡੰਗਰ ਵੀ ਹੈਗਾ ਸੀ ਆਪਣਾ? ਮਾਲ ਛੱਡ ਦਿੱਤਾ ਸੀ ਸਾਰਾ, ਉਹ ਵੀ ਛੱਡਤਾ। ਉਂਝ ਹੀ ਆ ਗਏ? ਤੇ ਕੋਈ ਖਾਣ ਪੀਣ ਨੂੰ ਵੀ ਕੋਈ ਸ਼ੈ ਨਾ? ਕੋਈ ਸ਼ੈ ਖਦਾ ਵਾਲੀ ਨਹੀਂ ਸੀ ਆਉਂਦੀ। ਤੇ ਬਸ ਇਦਾਂ ਹੀ ਰਾਹ ਚੋਂ ਕਿਸੇ ਕੋਲੋਂ ਲੈ ਲੈਣਾ, ਕਿਸੇ ਕੋਲ? ਬਸ ਜੇ ਬੈਠੇ ਆ ਅਸੀਂ ਇਦਾਂ ਤੇ ਕਿਸੇ ਨੇ ਕਹਿਣਾ ਲੈ ਲਓ, ਖਾ ਲਓ ਬੁਰਾ, ਤੁਸੀਂ ਵੀ ਲੈ ਲਓ। ਉਹਨਾਂ ਨੇ ਪੂਰਾ ਸ਼ਹਿ ਦੇ ਦੇਣੀ, ਗਲਾਸ ਪਾਣੀ ਦਾ ਪੀ ਲੈਣਾ ਬਸ। ਨਾ ਕੌਲੀ ਨਾ ਭਾਂਡਾ ਕੋਈ ਨਹੀਂ ਸੀ ਆਉਂਦੀ, ਕੋਈ ਸ਼ੈ ਖਦਾ ਵਾਲੀ। ਇਦਾਂ ਤਿੰਨੀ ਕੱਪੜੇ ਨਿਕਲੇ ਸੀ। ਔਖੇ ਵੇਖ ਮਾਂ ਜੀ, ਔਖੇ ਵਕਤ ਸੀ। ਤੇ ਦਵਾਈ ਆ ਨਾ, ਮੇਰੀ ਭੈਣ ਰਹਿੰਦੀ ਸੀ ਨਾ ਇੱਥੇ, ਉਹ ਇੱਧਰ ਹੀ ਵਸਿੰਦੇ ਸੀਗੇ। ਉਹ ਫਿਰ ਅਸੀਂ ਉਹਦੇ ਕੋਲ ਗਏ ਆ, ਭੈਣ ਆਪਦੀ ਦੇ ਕੋਲ। ਮੇਰੀ ਭੈਣ ਮਾਸੀ ਮੇਰੀ ਇੱਥੇ ਰਹਿੰਦੀ ਸੀ ਤੇ ਅਸੀਂ ਗਏ ਹੈਗੇ ਆ ਇੱਥੇ ਗੋਜਰੇ ਚੱਕ ਦੇ ਵਿੱਚ। ਚੱਕ 'ਚ ਗਏ ਆ ਨਾ, ਤੇ ਮੇਰਾ ਜਿਹੜਾ ਸੀ ਨਾ ਮੇਰੀ ਆਪਣਾ ਬੰਦਾ, ਮੇਰੀ ਮਾਸੀ ਦਾ, ਇਹ ਉੱਥੇ ਸੀਗਾ। ਮੇਰੀ ਅੰਮੀ ਬਿਮਾਰ ਹੋ ਗਈ, ਗਮਾਂ ਨਾਲ ਵੀ ਮੈਂ ਹੁਣ ਰੋਂਦੀ ਫਿਰਦੀ ਹਾਂ। ਧੀ ਕੋਲੋਂ ਵੀ ਮੈਂ ਆ ਗਈ ਹਾਂ, ਭੈਣ ਕੋਲੋਂ ਬੱਚੀ ਫੱਜਾਂ ਸੀ ਨਾ ਇੱਥੇ, ਵੀ ਉਹਦੇ ਕੋਲ ਵੀ ਮੈਂ ਆਈ ਹਾਂ। ਮੈਂ ਮੇਰਾ ਜਾ ਕੇ ਧੀਆਂ ਨੂੰ ਜਾਂ ਕਿਸ ਤਰ੍ਹਾਂ, ਇਹ ਵੀ ਹੌਲੀ ਹੌਲੀ ਨਾ ਸਾਰੀਆਂ ਅਸੀਂ ਲੱਭ ਲਈਆਂ। ਮੇਰੀ ਮਾਂ ਨੇ ਬਿਮਾਰ ਸੀ ਵਿਚਾਰੀ, ਇੱਕ ਤੀਜਾ ਪਤਾ ਨਹੀਂ ਲੱਭੀ ਸਾਨੂੰ, ਇੱਕ ਸਾਨੂੰ ਲੱਭੀ ਤਾਂਦਲਾ ਮੰਡੀ। ਭੈਣ? ਹਾਂ ਭੈਣ। ਇੱਕ ਕਮਾਲੀਏ। ਅੱਛਾ। ਜਿੱਦਾਂ ਮੇਰੀ ਅੰਮੀ ਕਹਿੰਦੀ ਆ ਨੇੜੇ ਨੇੜੇ ਉੱਥੇ ਸੀ ਨਾ ਹਿੰਦੁਸਤਾਨ 'ਚ, ਉਦਾਂ ਹੀ ਹੁਣ ਮੇਰੀਆਂ ਧੀਆਂ ਇੱਥੇ ਮੈਨੂੰ ਮਿਲਣ। ਲੇਕਿਨ ਤਾਂ ਮੈਂ ਮਿਲ ਆਈ ਹਾਂ, ਹੁਣ ਇਹ ਤਿੰਨਾਂ ਨੂੰ ਮੈਂ ਲੱਭਣਾ ਵਾ। ਫਿਰ ਭਾਈ ਅਸੀਂ ਬੱਚਾ ਅਸੀਂ ਉਹ ਲੱਭੀਆਂ। ਤੇ ਮੇਰੀ ਇੱਥੋਂ ਮਾਸੀ ਮੇਰੀ ਗਈ ਆ, ਤੇ ਮੇਰੀ ਅੰਮੀ ਬਿਮਾਰ ਸੀਗੀ, ਛੋਟੀ ਜਿਹੀ ਸੀ। ਮੈਂ ਏਦਾਂ ਲੀੜਾ ਵਿਛਾ ਲੈਣਾ ਪੁੰਜੇ, ਨਵਾਉਣਾ ਸਿਰ, ਏਦਾਂ ਨਵਾਲ ਕੇ ਤੇ ਫਿਰ ਉਹਦਾ ਮੈਂ ਸਿਰ ਵਾਉਣਾ। ਪੁੱਤ ਉਹਦੇ ਜੂੰਆਂ ਨਿਕਲਣੀਆਂ, ਜੂੰਆਂ ਨਿਕਲਣੀਆਂ, ਰੋਜ਼ ਹੀ ਨਵਾਉਣਾ ਤੇ ਰੋਜ਼ ਹੀ ਮੈਂ ਸਿਰ ਵਾਉਣਾ। ਵਾਲ ਏਦਾਂ ਕਰ ਲੈਣੇ ਥੱਲੇ ਨੂੰ, ਤੇ ਉਹਦੇ ਵਾਲ ਐਡੇ ਲੰਮੇ ਵਾਲ ਸੀ, ਪੁੰਜੇ ਉਹਦੇ ਢੇਰੀ ਹੋਣੀ ਲੱਗੀ। ਉਹਨੇ ਕਹਿਣਾ ਤੂੰ ਪੀੜੀ ਰੱਖ ਲਿਆ ਕਰ ਥੱਲੇ ਤੇ ਕੱਪੜਾ ਵਿਛਾ ਲਿਆ ਕਰ, ਮਿੱਟੀ ਧੋਤੇ ਦਾ ਕੀ ਫਾਇਦਾ, ਤੂੰ ਕੱਪੜਾ ਵਿਛਾ ਲਿਆ ਕਰ। ਫਿਰ ਮੇਰੀ ਅੰਮੀ ਨਾਲ ਉੱਥੇ ਫੌਤ ਹੋ ਗਈ ਹੈ। ਕਿੱਥੇ? ਮੇਰੀ ਮਾਸੀ ਦੇ ਘਰ ਹੀ, ਗੋਜਰੇ ਤੇ ਰੇਟ ਚੱਕ 'ਚ। ਉੱਥੇ ਮੇਰੀ ਅੰਮੀ ਫੌਤ ਹੋ ਗਈ ਹੈ। ਫਿਰ ਬਸ ਜਦੀਮੀ ਕੱਟੀ, ਜਦੀਮੀ ਕੱਟੀ। ਸਿਹਤ ਦੇ ਤੁਹਾਨੂੰ। ਨਾਜ਼ਰੀਨ, ਅੰਮਾ ਜੀ ਹੋਰਾਂ ਦੀਆਂ ਗੱਲਾਂ ਸੁਣੀਆਂ। ਚੱਕ ਜੁਦਾਣੀ, ਜ਼ਿਲ੍ਹਾ ਜਲੰਧਰ, ਤਹਿਸੀਲ ਨਕੋਦਰ ਤੋਂ ਅੰਮਾ ਜੀ ਹੋਰੀ ਹਿਜਰਤ ਕਰਕੇ ਆਏ। ਬੜੇ ਦੁੱਖ ਤੇ ਬੜੀਆਂ ਮੁਸੀਬਤਾਂ ਰਸਤੇ ਵਿੱਚ ਵੇਖੀਆਂ, ਔਰ ਅੱਜ ਇਹਨਾਂ ਦੀਆਂ ਗੱਲਾਂ ਸੁਣੀ ਦੀਆਂ ਨੇ ਤੇ ਬੰਦੇ ਦੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਰੱਬ ਸੋਹਣਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਮੈਂ ਵਸੀਮ ਹੈਦਰ, PhD ਪੰਜਾਬੀ ਸਟੂਡੀਓ ਤੋਂ ਆਸਫ ਅਲੀ ਨਜਮ ਤੇ ਹੈਦਰ ਅਲੀ ਦਰਵੇਸ਼ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰੱਖਾ।